ਉਹ ਬਾਬੇ ਆਖਦੇ ਹੁੰਦੇ ਸਨ ਜੇ ਬੰਦਾ ਮਾਂ ਦੇ ਦੁੱਧ ਨਾਲ ਨਾ ਰੱਜੇ ਤੇ ਪਿਓ ਦਾ ਫਲਾਣ ਥੋਕ ਚੂਪਿਆਂ ਵੀ ਜਿਹੜਾ ਨਾ ਬੰਦਾ ਨਹੀਂ ਰੱਜਦਾ। ਇਹ ਅੱਜ ਗੱਲ ਉਹਨਾਂ ਦੀ ਕਰਨੀ ਹੈ ਜਿਹੜੇ ਸਰਕਾਰੀ ਮੁਲਾਜ਼ਮ ਨੇ ਤੇ ਰਿਸ਼ਵਤ ਲੈ ਕੇ ਕੰਮ ਕਰਦੇ ਨੇ ਤੇ ਝੂਠ ਧੋਖਾ ਫਰਾਡ ਸਭ ਕੁਝ ਉਹਨਾਂ 'ਚ ਪਾਇਆ ਜਾਂਦਾ। ਸਿਰਫ ਚੰਦ ਲੋਕ ਐਵੇਂ ਦੇ ਨੇ ਕਿ ਜਿਹੜੇ ਦਫ਼ਤਰ 'ਚ ਜਾਣ ਦੀ ਤਨਖਾਹ ਲੈਂਦੇ ਨੇ, ਕੰਮ ਕਰਨ ਦੀ ਉੱਥੇ ਰਿਸ਼ਵਤ ਲੈਂਦੇ ਨੇ, ਕਿਉਂਕਿ ਰੱਬ ਦੀ ਤਕਸੀਮ ਤੇ ਰਾਜ਼ੀ ਨਹੀਂ ਉਹ ਬੰਦੇ। ਉਹ ਬੰਦਾ ਸੀ ਨਾ ਕੋਈ ਤੇ ਉਹ ਬੰਦਿਆਂ ਨੂੰ ਖਾਬ ਸੁਣਾਉਣ ਲੱਗ ਪਿਆ ਵੀ ਖਾਬ ਵਿੱਚ ਫਰਿਸ਼ਤਾ ਆ ਗਿਆ ਤੇ ਮੈਨੂੰ ਉਹਨੇ ਆਖਿਆ ਵੀ ਜੋ ਮੰਗਣਾ ਹੀ ਮੰਗ ਲੈ। ਆਂਦਾ ਮੇਰੇ ਜ਼ਿਹਨ 'ਚ ਆਇਆ ਵੀ ਮੈਂ ਨਾ ਜੰਨਤ ਤੇ ਦੋਜ਼ਖ ਦੀ ਸੈਰ ਕਰਨਾ ਵਾ, ਫਰਿਸ਼ਤੇ ਨੂੰ ਆਂਦਾ ਮੈਨੂੰ ਉਹ ਕਰਵਾ ਦੇ। ਫਰਿਸ਼ਤੇ ਨੇ ਉਹਦੀ ਗੱਲ ਮੰਨ ਲਈ ਕਿਉਂਕਿ ਫਰਿਸ਼ਤੇ ਨੇ ਉਹਨੂੰ ਆਖਿਆ ਸੀ ਜੋ ਤੂੰ ਮੰਗੇਗਾ ਮੈਂ ਕਰਾਂਗਾ। ਪਹਿਲਾਂ ਉਹ ਦੋਜ਼ਖ 'ਚ ਲੈ ਗਿਆ, ਉਹਨੂੰ ਦੋਜ਼ਖ ਵਿਖਾਇਆ ਕਿ ਕੱਲ ਨੂੰ ਜਿਨ੍ਹਾਂ ਬੁਰੇ ਅਮਾਲ ਕੀਤੇ, ਬੁਰੇ ਕੰਮ ਕੀਤੇ, ਉਹਨਾਂ ਇੱਥੇ ਦੋਜ਼ਖ 'ਚ ਆਉਣਾ। ਫਿਰ ਉਸ ਬੰਦੇ ਨੇ ਫਰਿਸ਼ਤੇ ਨੂੰ ਆਖਿਆ ਮੈਨੂੰ ਜੰਨਤ 'ਚ ਲੈ ਚੱਲ, ਹੁਣ ਮੈਨੂੰ ਜੰਨਤ ਦੀ ਸੈਰ ਕਰਵਾ ਦੇ। ਉਹ ਜੰਨਤ ਦੇ ਵਿੱਚ ਲੈ ਗਿਆ, ਫਰਿਸ਼ਤਾ ਉਹਨੂੰ ਜਾ ਕੇ ਵਿਖਾਉਣ ਲੱਗ ਪਿਆ ਦੁੱਧ ਦੀਆਂ ਨਹਿਰਾਂ, ਸ਼ਹਿਦ ਦੀਆਂ ਨਹਿਰਾਂ, ਇਸੇ ਤਰ੍ਹਾਂ ਦੁਨੀਆ ਦਾ ਹਰ ਕਿਸਮ ਦਾ ਉੱਥੇ ਮੇਵਾ ਸੀ। ਉਹ ਬੰਦਾ ਬੜੇ ਮਜ਼ੇ ਨਾਲ ਘੁੰਮਣ ਫਿਰਨ ਲੱਗ ਪਿਆ। ਫਿਰਦਿਆਂ ਫਿਰਦਿਆਂ ਇੱਕ ਐਸੀ ਜਗ੍ਹਾ ਉੱਥੇ ਲੈ ਗਿਆ, ਉੱਥੇ ਨਾ ਨਹਿਰ ਦੇ ਵਿੱਚ ਕੱਚੀ ਮਿੱਟੀ ਦੇ ਵਿੱਚ ਨਾ ਛੋਟੇ ਛੋਟੇ ਸਰਾਖ ਸਨ, ਕਈ ਬੜੇ ਬੜੇ ਵੱਡੇ ਮੋਹਰੇ ਸਨ, ਕੋਈ ਛੋਟੇ ਛੋਟੀਆਂ ਮੋਹਰੀਆਂ ਸਨ। ਇਸੇ ਤਰ੍ਹਾਂ ਨਾ ਵਾਹ ਕੁਛ ਉਹਨੇ ਵੇਖਿਆ ਤੇ ਉਹ ਫਰਿਸ਼ਤੇ ਨੂੰ ਪੁੱਛਦਾ ਵੀ ਬਾਕੀ ਤੇ ਕੰਮ ਠੀਕ ਏ, ਆ ਜਿਹੜੀਆਂ ਮੋਹਰੀਆਂ ਨੇ ਇਹ ਕਿਸ ਵਾਸਤੇ ਨੇ? ਫਰਿਸ਼ਤਾ ਦਾ ਇਹ ਉਹ ਗੱਲ ਏ, ਉਹਨਾਂ ਲੋਕਾਂ ਦੇ ਮੁਕੱਦਰ ਨੇ ਜਿਨ੍ਹਾਂ ਦੀਆਂ ਛੋਟੀਆਂ ਮੋਹਰੀਆਂ ਨੇ, ਉਹਨਾਂ ਦੇ ਮੁਕੱਦਰ ਛੋਟੇ ਨੇ, ਉਹਨਾਂ ਨੂੰ ਉੱਥੇ ਥੋੜਾ ਰਿਜ਼ਕ ਮਿਲਦਾ ਪਿਆ ਦੁਨੀਆ ਤੇ। ਜਿਨ੍ਹਾਂ ਦੇ ਇੱਥੇ ਵੱਡੇ ਵੱਡੇ ਮੋਹਰੇ ਨੇ ਉਹਨਾਂ ਨੂੰ ਜ਼ਿਆਦਾ ਰਿਜ਼ਕ ਮਿਲਦਾ ਪਿਆ। ਇਹ ਉਹਨਾਂ ਦੇ ਰਿਜ਼ਕ ਦੀਆਂ ਨਿਸ਼ਾਨੀਆਂ ਨੇ। ਉਹ ਬੰਦਾ ਫਰਿਸ਼ਤੇ ਨੂੰ ਆਂਦਾ ਵੀ ਮੈਨੂੰ ਦੱਸ ਸਕਣਾ ਮੇਰੀ ਇਹਨਾਂ 'ਚ ਮੋਹਰੀ ਕਿਹੜੀ ਏ? ਫਰਿਸ਼ਤਾ ਆਂਦਾ ਨਹੀਂ ਇਹ ਇਜਾਜ਼ਤ ਨਹੀਂ, ਤੈਨੂੰ ਸਿਰਫ ਜੰਨਤ ਤੋਂ ਆਖਿਆ ਸੀ ਵਿਖਾ ਦੇ, ਤੈਨੂੰ ਮੈਂ ਵਿਖਾ ਰਿਹਾ, ਇਹ ਨਹੀਂ ਮੈਂ ਦੱਸ ਸਕਦਾ। ਉਹ ਬੰਦੇ ਨੇ ਕਿਨਾਂ ਕੀਤੀਆਂ ਤਰਲਾ ਤੁਰਲਾ ਮਾਰ ਕੇ ਤੇ ਉਹਨੂੰ ਪੁੱਛ ਲਿਆ। ਉਹਨੇ ਦੱਸ ਦਿੱਤਾ। ਉਹ ਬੰਦਾ ਨਾ ਗੱਲ ਸੁਣਾਉਣ ਲੱਗ ਪਿਆ ਬੰਦਿਆਂ ਨੂੰ ਵੀ ਉਹ ਜਦੋਂ ਫਰਿਸ਼ਤੇ ਨੇ ਮੂੰਹ ਸੈਣ ਨੂੰ ਕਰਨਾ ਤੇ ਮੈਂ ਆਪਣੀ ਉਹ ਮੋਹਰੀ ਦੇ ਵਿੱਚ ਉਂਗਲ ਪਾ ਕੇ ਤੇ ਮੋਹਰੀ ਵੱਡੀ ਕਰਨ ਦੀ ਕੋਸ਼ਿਸ਼ ਕਰਨੀ। ਜਦੋਂ ਫਰਿਸ਼ਤੇ ਨੇ ਮੇਰੇ ਵੱਲ ਨੂੰ ਵੇਖਣਾ ਮੈਂ ਫਿਰ ਉਹਦੇ ਧਿਆਨੇ ਲੱਗ ਜਾਣਾ, ਉਂਗਲ ਦਾ ਬਾਹਰ ਕੱਢ ਲੈਣੀ। ਉਹਨੇ ਇੰਨੀ ਕਰਦਿਆਂ ਬੰਦਾ ਚੁੱਪ ਕਰ ਗਿਆ। ਉਹ ਬੰਦੇ ਗੱਲ ਬੜੀ ਗੌਰ ਨਾਲ ਕੋਲ ਬੈਠੇ ਸੁਣਦੇ ਸਨ ਪਏ। ਉਹਨਾਂ ਕਿਹਾ ਯਾਰ ਅੱਗਾ ਵੀ ਸੁਣਾ, ਅਗਾਂ ਕੀ ਹੋਇਆ? ਅੱਲਾ ਗੱਲ ਇਹ ਵੀ ਮੈਂ ਨਾ ਵਾਹ ਵਾਰੀ ਉਂਗਲ ਫੇਰੀ ਪਰ ਮੋਹਰੀ ਵੱਡੀ ਨਾ ਹੋਵੇ। ਫਿਰ ਚੁੱਪ ਕਰ ਗਿਆ। ਬੰਦੇ ਆਖਿਆ ਫੇਰ ਕੀ ਹੋਇਆ? ਆਂਦਾ ਉਹਨੇ ਚ ਨੂੰ ਫਿਰ ਮੇਰੀ ਅੱਖ ਖੁੱਲ ਗਈ ਤੇ ਮੈਂ ਵੇਖਿਆ ਤੇ ਉਂਗਲ ਮੈਂ ਆਪਣੀ ਮੋਹਰੀ 'ਚ ਫੇਰਦਾ ਸਾਂ ਪਿਆ। ਇਹ ਜਿਹੜੇ ਰਿਸ਼ਵਤ ਲੈਂਦੇ ਨੇ ਇਹਨਾਂ ਦਾ ਸੇਮ ਉਹ ਹਿਸਾਬ ਏ। ਇਹ ਧੋਖਾ ਕਰਦੇ ਨੇ, ਫਰਾਡ ਕਰਦੇ ਨੇ, ਹਰਾਮ ਖਾਂਦੇ ਨੇ, ਕਿਉਂਕਿ ਰਿਸ਼ਵਤ ਲੈਣ ਵਾਲਾ ਤੇ ਦੇਣ ਵਾਲਾ ਦੋਵੇਂ ਬਰਾਬਰ ਨੇ। ਭਾਵੇਂ ਤੁਸੀਂ ਦੇਂਦੇ ਹੋ ਤਾਂ ਵੀ ਉਹ ਗੱਲ ਏ, ਲੈਂਦੇ ਜੇ ਤੇ ਤਾਂ ਵੀ ਉਹੀ ਗੱਲ ਏ। ਇਸ ਤੋਂ ਕਰਕੇ ਮੈਂ ਅੱਲਾਹ ਪਾਕ ਦੀ ਤਕਸੀਮ ਤੇ ਰਾਜ਼ੀ ਰਿਹਾ ਕਰੋ। ਬੰਦੇ ਲਾਲਚ ਕਰ ਜਾਂਦੇ ਨੇ ਵੀ ਅੱਜ ਮੈਂ ਝੂਠ ਮਾਰ ਕੇ, ਧੋਖਾ ਕਰਕੇ, ਫਰਾਡ ਕਰਕੇ ਵਕਤੀ ਤੌਰ ਤੇ ਫਾਇਦਾ ਚੁੱਕਣਾ ਚਾਹੁੰਦੇ ਨੇ ਤੇ ਆਂਦੇ ਨੇ ਵੀ ਮੈਂ ਨਾ ਝੂਠ ਮਾਰ ਕੇ ਰਿਜ਼ਕ ਲੈ ਲਿਆ। ਮੈਂ ਨਾ ਅਗਰ ਤੂੰ ਝੂਠ ਨਹੀਂ ਮਾਰੇਗਾ ਤੇਰੇ ਮੁਕੱਦਰ 'ਚੋਂ ਰਿਜ਼ਕ ਲਿਖਿਆ ਗਿਆ, ਤੂੰ ਸੱਚ ਬੋਲੇਂਦਾ ਤੈਨੂੰ ਨੇਕ ਤਰੀਕੇ ਨਾਲ ਅੱਲਾਹ ਪਾਕ ਉਹੀ ਰਿਜ਼ਕ ਦੇਦਾ। ਅਗਰ ਝੂਠ ਮਾਰੇਂਦਾ, ਹਰਾਮ ਖਾਵੇਂਦਾ ਤਾਂ ਵੀ ਉਹੀ ਰਿਜ਼ਕ ਹੈ, ਮਿਲਣਾ ਹੋਈ ਹੈ ਤੈਨੂੰ ਜੋ ਤੇਰੇ ਮੁਕੱਦਰ ਦੇ ਵਿੱਚ। ਭਾਵੇਂ ਉਹਨੂੰ ਹਰਾਮ ਕਰਕੇ ਖਾ ਲੈ ਤੇ ਭਾਵੇਂ ਹਲਾਲ ਕਰਕੇ ਖਾ ਲੈ, ਉਹ ਤੇਰੇ ਉੱਤੇ ਵੇ। ਬਾਕੀ ਮੇਰੀ ਦੁਆ ਹੈ ਅੱਲਾਹ ਪਾਕ ਸਭ ਨੂੰ ਨੇਕ ਹਦਾਇਤ ਦੇਵੇ। ਹਮੇਸ਼ਾ ਖੁਸ਼ ਰਹੋ, ਹੱਸਦੇ ਰਹੋ ਤੇ ਵਸਦੇ ਰਹੋ।